ਜਿਹੜਾ ਆਪਾਂ ਪਰਸੋਂ ਲੌਸਮੈਂਟ ਬੋਲੀ ਸੀ ਵੀ ਅੱਜ ਸਰਕਾਰਾਂ ਦੀ ਰੇਸ ਤੇ ਪੈਰ ਰੱਖਾਂਗੇ ਭਰਾਵੋ, ਉਹ ਧੂਆਂ ਮਾਰਨਗੀਆਂ। ਇੱਥੇ ਹਰਸਿਮਰਤ ਕੌਰ ਬੀਬਾ ਇਹਨੇ ਧੂਆਂ ਕੱਲ ਮਾਰਿਆ ਭਰਾਵੋ, ਉਹਨੇ ਅਸਤੀਫਾ ਦਿੱਤਾ। ਤੇਰੇ ਕਹਿਣ ਦਾ ਭਾਵ ਵੀ ਸਹੁਰੇ ਨੂੰ ਕਹਿੰਦੀ ਆ ਵੀ ਮੈਂ ਤੇਰੇ ਮੁੰਡੇ ਨੂੰ ਤਲਾਕ ਦੇਤਾ, ਪਰ ਸਹੁਰੇ ਨਾਲ ਮੇਰਾ ਵਰਤ ਵਰਤੇਵਾ ਉਵੇਂ ਆ। ਅਸਤੀਫਾ ਦਿੱਤਾ ਭਰਾਵੋ, ਪਰ ਮੋਦੀ ਨੂੰ ਕਹਿੰਦੀ ਮੇਰਾ ਵਰਤ ਵਰਤੇਵਾ ਤੇਰੇ ਨਾਲ ਉਵੇਂ ਆ। ਉਧਰੋਂ ਭਾਂਡੇ ਮਾਂਜਣ ਵਾਲਾ ਮੋਦੀ ਲੋਕਾਂ ਨੂੰ ਮਾਂਜੀ ਜਾਂਦਾ ਭਰਾਵੋ, ਉਹਨੂੰ ਲੋਕਾਂ ਨੂੰ ਮਾਂਜਣਾ ਹਟਾਉਣਾ, ਭਾਂਡੇ ਉਹ ਤੋਂ ਮਜਵਾਉਣੇ ਆ। ਕੈਪਟਨ ਦੇਖੋ ਭਰਾਵੋ ਕਹੇ ਜੇ ਸੁਝਾਅ ਦਿੰਦਾ, ਕਹਿੰਦਾ ਦਿੱਲੀ ਚੱਲੋ ਮੈਂ ਤੁਹਾਡੇ ਨਾਲ ਚੱਲਦਾ। ਇਹਨਾਂ ਨੂੰ ਆਈਆਂ ਵੀ ਇਹਨਾਂ ਦੇ ਮੋਰਚੇ ਚੁਕਾ ਦਈਏ। ਇਹ ਭਰਾਵੋ ਬੰਗਰਾੜੀ ਵਾਲੇ ਮੋਰਚੇ ਚੱਕੇ ਗਏ ਸੀ, ਇਹ ਸੱਚੇ ਦਿਲੋਂ ਮੋਰਚੇ ਲੱਗੇ ਹੋਏ ਆ। ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਖੇਤੀ ਆਰਡੀਨੈਂਸਾਂ ਨੂੰ ਲੈ ਕੇ ਸ਼ੁਰੂ ਹੋਇਆ ਕਿਸਾਨ ਅੰਦੋਲਨ ਕਾਫੀ ਭਖਦਾ ਜਾ ਰਿਹਾ ਹੈ। ਪੰਜਾਬ ਵਿੱਚ ਧਰਨੇ ਪ੍ਰਦਰਸ਼ਨ ਤੋਂ ਇਲਾਵਾ ਹੁਣ ਕਿਸਾਨਾਂ ਨੇ ਦਿੱਲੀ ਵਿੱਚ ਵੀ ਮੋਦੀ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਪਿੰਡਾਂ ਵਿੱਚ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਅਨਾਉਂਸਮੈਂਟਾਂ ਕੀਤੀਆਂ ਜਾ ਰਹੀਆਂ ਨੇ। ਅਜਿਹੀ ਇੱਕ ਅਨਾਉਂਸਮੈਂਟ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਕਿਸਾਨ ਲੋਕਾਂ ਨੂੰ ਜਿੱਥੇ ਕਿਸਾਨੀ ਸੰਘਰਸ਼ ਬਾਰੇ ਜਾਗਰੂਕ ਕਰਦਾ ਦਿਖਾਈ ਦੇ ਰਿਹਾ ਹੈ, ਉੱਥੇ ਹੀ ਉਸ ਵੱਲੋਂ ਹਰਸਿਮਰਤ ਬਾਦਲ ਤੇ ਵੀ ਨਿਸ਼ਾਨਾ ਸਾਧਿਆ ਜਾ ਰਿਹਾ ਹੈ, ਜਿਸ ਨੇ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਤਾਂ ਦੇ ਦਿੱਤਾ ਹੈ, ਪਰ ਭਾਜਪਾ ਦਾ ਸਾਥ ਨਹੀਂ ਛੱਡਿਆ। ਔਰ ਤੁਹਾਨੂੰ ਵੀ ਸੁਣਾਉਂਦੇ ਹਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਹ ਅਨਾਉਂਸਮੈਂਟ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਫਤਿਹ ਤੋਂ ਉਪਰੰਤ ਸਮੂਹ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਧਿਆਨ ਦੇਣ ਦੀ ਕਿਰਪਾਲਤਾ ਕਰਨੀ। ਆਪ ਨੂੰ ਪਤਾ ਹੀ ਆ ਦੋ ਮੋਰਚੇ ਲੱਗੇ ਨੇ, ਇੱਕ ਪਿੰਡ ਬਾਦਲ ਦੇ ਵਾਰ ਮੂਰੇ, ਇੱਕ ਕੈਪਟਨ ਅਮਰਿੰਦਰ ਸਿੰਘ ਉਹਦੇ ਸ਼ਹਿਰ ਦੇ ਵਿੱਚ ਉੱਡਾ ਗਰਾਊਂਡ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਦੇ ਕੋਲੇ। ਇਸ ਕਰਕੇ ਮੋਰਚੇ ਆਪਣੇ ਭਰਾਵੋ ਪੂਰੇ ਭਖੇ ਹੋਏ ਆ। ਜਿਹੜਾ ਆਪਾਂ ਪਰਸੋਂ ਲੌਸਮੈਂਟ ਬੋਲੀ ਸੀ ਵੀ ਅੱਜ ਸਰਕਾਰਾਂ ਦੀ ਰੇਸ ਤੇ ਪੈਰ ਰੱਖਾਂਗੇ ਭਰਾਵੋ, ਉਹ ਧੂਆਂ ਮਾਰਨਗੀਆਂ। ਇੱਥੇ ਹਰਸਿਮਰਤ ਕੌਰ ਬੀਬਾ ਇਹਨੇ ਧੂਆਂ ਕੱਲ ਮਾਰਿਆ ਭਰਾਵੋ, ਉਹਨੇ ਅਸਤੀਫਾ ਦਿੱਤਾ। ਅਸਤੀਫਾ ਕੀ ਦਿੱਤਾ ਭਰਾਵੋ, ਇੱਕ ਜਿਹੜਾ ਲੋਕ ਘੋਲ ਸੰਘਰਸ਼ ਉਹਨੂੰ ਠੰਡਾ ਪਾਉਣ ਖਾਤਰ ਦਿੱਤਾ ਭਰਾਵੋ। ਮੇਰੇ ਕਹਿਣ ਦਾ ਭਾਵ ਵੀ ਸਹੁਰੇ ਨੂੰ ਕਹਿੰਦੀ ਆ ਵੀ ਮੈਂ ਤੇਰੇ ਮੁੰਡੇ ਨੂੰ ਤਲਾਕ ਦੇਤਾ, ਪਰ ਸਹੁਰੇ ਨਾਲ ਮੇਰਾ ਵਰਤ ਵਰਤੇਵਾ ਉਵੇਂ ਆ। ਅਸਤੀਫਾ ਦਿੱਤਾ ਭਰਾਵੋ, ਪਰ ਮੋਦੀ ਨੂੰ ਕਹਿੰਦੀ ਮੇਰਾ ਵਰਤ ਵਰਤੇਵਾ ਤੇਰੇ ਨਾਲ ਉਵੇਂ ਆ। ਇਹ ਹਰਸਿਮਰਤ ਕੌਰ ਆਪ ਦਾ ਸੁਣ ਲੈ, ਇੱਥੋਂ ਵੀ ਸੀਆਈਡੀ ਹਰਸਿਮਰਤ ਕੌਰ ਨੂੰ ਜਾਂਦੀ ਹੋਊ ਭਰਾਵੋ, ਕੈਪਟਨ ਨੂੰ ਵੀ ਜਾਂਦੀ ਹੋਊ। ਤੇਰਾ ਨਾਤਾ ਤੋੜਨਾ, ਤੇਰਾ ਉਹਨਾਂ ਨਾਲ ਰਿਸ਼ਤਾ ਤੋੜਨਾ ਜਿਹੜੀ ਮੇਨ ਗੱਲ ਆ, ਭਾਜਪਾ ਨਾਲ ਰਿਸ਼ਤਾ ਤੋੜ ਤਾਂ ਤੇਰਾ ਅਸਤੀਫਾ ਜਾਂ ਤੇਰਾ ਤਲਾਕ ਆ ਉਹ ਫੇਰ ਮੰਨਿਆ ਜਾਊਗਾ ਭਰਾਵੋ। ਇਹਦਾ ਅਸਤੀਫਾ ਨਹੀਂ, ਇਹ ਡਰਾਮੇਬਾਜ਼ੀ ਕਰਦੀ ਆ। ਨਾਲ ਹੀ ਇਸ ਕਰਕੇ ਅੱਜ ਆਪਣਾ ਉੱਥੋਂ ਵੱਡਾ ਐਲਾਨ ਹੋਇਆ, 5 ਦਿਨਾਂ ਦਾ ਮੋਰਚਾ ਅੱਗੇ ਵਧਾਤਾ, 25 ਤਰੀਕ ਤਾਈਂ ਚੱਲੂ ਭਰਾਵੋ। ਇਹ ਤਾਂ ਜਿਹੜਾ ਸ਼ਿਵ ਦੇ ਕਿੰਨੀ ਆ ਇਹ ਤਾਂ ਅਸਤੀਫਾ ਦੇਗੀ। ਹੁਣ ਜਿਹੜਾ ਚੜ੍ਹਦੇ ਕਿੰਨੀ ਆ ਕੈਪਟਨ ਅਮਰਿੰਦਰ ਸਿੰਘ, ਇਹ ਦੇਖੋ ਕਿੱਦੇ ਅਸਤੀਫਾ ਦਿੰਦਾ। ਰੇਸ ਤੇ ਪੈਰ ਇਹਦੀ ਤੇ ਵੀ ਪੂਰਾ ਭਰਾਵੋ, ਰੇਸ ਤੇ ਪੈਰ ਤਾਂ ਧਰਿਆ ਜਾਊ ਤੁਹਾਡੇ ਸਹਿਯੋਗ ਨਾਲ। ਜੇ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਇਹ ਮੋਰਚਿਆਂ 'ਚ ਸਮੂਲੀਅਤ ਪਾਓਗੇ ਤਾਂ ਜੋ ਮੋਰਚੇ ਆਪਣੇ ਸਫਲ ਹੋਣੇ ਆ। ਪਹਿਲੀ ਗੱਲ ਤਾਂ ਤੁਸੀਂ ਵਧਾਈ ਦੇ ਪਾਤਰ ਹੋ, ਜਿਹੜਾ ਅਸਤੀਫਾ ਦਿੱਤਾ ਇਹਨੇ ਨਹੀਂ ਦਿੱਤਾ ਭਰਾਵੋ, ਪਹਿਲਾਂ ਵੀ ਦੇ ਸਕਦੀ ਸੀ। ਇਹਦੀ
ਬਾਹ ਨੂੰ ਵਟਾ ਦੇ ਕੇ ਅਸਤੀਫਾ ਦਿੱਤਾ। ਜਾਣੀ ਕਿ ਅਸੀਂ ਗੁਰਦੁਆਰਾ ਸਾਹਿਬ ਚੋਂ ਇਹ ਬਾਹ ਨੂੰ ਵਟੇ ਵਾਲੀ ਗੱਲ ਚੰਗੀ ਨਹੀਂ ਕਹਿ ਸਕਦੇ। ਉਹ ਵੀ ਔਰਤ ਭੈਣ ਆ, ਪਰ ਉਹ ਔਰਤ ਭੈਣ ਵਾਲਾ ਸਲੂਕ ਨਹੀਂ ਰੱਖਦੀ। ਉਹ 2007 ਦੇ ਵਿੱਚ ਜਦੋਂ ਸਰਕਾਰ ਆਈ ਆ, ਸਾਡੀ ਆਂਗਣਵਾੜੀ ਵਾਲੀਆਂ, ਸਾਡੀਆਂ ਮੈਡਮਾਂ, ਟੀਚਰ, ਸਾਡੀਆਂ ਨਰਸਾਂ ਇਹ ਹਰਸਿਮਰਤ ਕੌਰ ਦੇ ਹੁਕਮਾਂ ਨਾਲ ਕੁੱਟੀਆਂ ਗਈਆਂ ਸੀ। ਤਾਂ ਜੋ ਕਹਿ ਸਕਦੇ ਹਾਂ ਅਸੀਂ, ਇਹਦੇ ਜਿਹੜੇ ਲੋਕ ਸੰਘਰਸ਼ ਨੇ ਇਹਨਾਂ ਨੇ ਵਟਾ ਦਿੱਤਾ ਬਾਹ ਨੂੰ। ਇਹ ਕਹਿਣ ਦਾ ਫਰਜ਼ ਆ ਸਾਡਾ, ਜਦੋਂ ਉਹ ਸਾਡੀ ਔਰਤ ਆ, ਪੰਜਾਬ ਦੀ, ਭਾਰਤ ਦੀ ਧੀ ਆ, ਉਹ ਭਾਰਤ ਦੀਆਂ ਦੂਜੀਆਂ ਮਾਵਾਂ ਭੈਣਾਂ ਨਾਲ ਉਹ ਸਲੂਕਾਂ ਤੋਂ ਨਹੀਂ ਰੱਖਦੀ। ਚੁੰਨੀਆਂ ਵਟਾਉਣ ਵਾਲੀ, ਇਸ ਕਰਕੇ ਭਰਾਵੋ ਉਦੋਂ ਬਾਅਦ ਚੁੰਨੀਆਂ ਪਹਿਲਾਂ ਚੁੱਲੀਆਂ ਵਟਾਉਂਦੀ ਆ, ਬਾਅਦ ਗੁੱਤਾਂ ਵਟਾਉਂਦੀ ਆ ਪ੍ਰਸ਼ਾਸਨ ਵਾਲਿਆਂ ਤੋਂ, ਸਾਡੀ ਆਂਗਣਵਾੜੀ ਭੈਣ ਵਾਲੇ ਦਾ, ਮੈਡਮਾਂ ਦਾ, ਟੀਚਰਾਂ ਦਾ, ਨਰਸਾਂ ਦਾ। ਇਸ ਕਰਕੇ ਭਰਾਵੋ ਉਧਰੋਂ ਭਾਂਡੇ ਮਾਂਜਣ ਵਾਲਾ ਮੋਦੀ ਲੋਕਾਂ ਨੂੰ ਮਾਂਜੀ ਜਾਂਦਾ ਭਰਾਵੋ। ਉਹਨੂੰ ਲੋਕਾਂ ਨੂੰ ਮਾਂਜਣਾ, ਹਟਾਉਣਾ, ਭਾਂਡੇ ਉਹ ਤੋਂ ਮਜਵਾਉਣੇ ਆ। ਪੰਜਾਬ ਦਾ ਮਾਹੌਲ ਮੋਰਚਿਆਂ ਨੇ ਇੰਨਾ ਵਿਖਾਤਾ ਭਰਾਵੋ। ਵੱਡੀ ਗਿਣਤੀ ਦੇ ਵਿੱਚ ਤੁਸੀਂ ਮੋਰਚਿਆਂ 'ਚ ਸਮੂਲੀਅਤ ਪਾਓ ਤਾਂ ਜੋ ਆਪਾਂ ਜਿਹੜੇ ਮੋਰਚੇ ਆ ਸਫਲ ਕਰੀਏ। ਅਸੀਂ ਰਾਤ ਉੱਥੇ ਰਹੇ ਆ, 4 ਸਪੇਰੇ ਇਹਨਾਂ ਦੀ ਦੇਖੀ ਆ ਗੱਲਬਾਤ। ਇਹਨਾਂ ਦੇ ਭਰਾਵੋ ਮੂੰਹ ਤੋਂ ਮੱਖੀ ਨਹੀਂ ਉੱਡਦੇ। ਜਿਹੜੇ ਆਲੇ ਦੁਆਲੇ ਪਿੰਡ ਨੇ ਐਡਾ ਵੱਡਾ ਸਹਿਯੋਗ ਦਿੰਦੇ ਨੇ, ਹੱਦੋਂ ਵੱਧ। ਕੱਲ ਅਸੀਂ ਮਾਨਾ ਵਾਲੇ ਪਿੰਡ ਦੇ ਵਿੱਚ ਦੁੱਧ ਇਕੱਠਾ ਕਰਨ ਗਏ, ਜਦੋਂ ਬੇਨਤੀ ਬੋਲੀ, ਉਹ ਭਰਾਵੋ ਲੋਕ ਇਸ ਲੋਟ ਦੁੱਧ ਲੈ ਕੇ ਆਏ ਗੁਰਦੁਆਰੇ, ਜਿਵੇਂ ਆਪਾਂ ਮੱਛੇ ਵਾਲੇ ਦਿਨ ਬਾਬੇ ਬੁੱਲੇ ਜਾਂਦੇ ਹੁੰਦੇ ਆ। ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕੀ ਗੱਲ ਇਕਾਈਆਂ ਨਹੀਂ ਬਣਾਉਂਦੇ? ਕਹਿੰਦੇ ਅਸੀਂ ਇਹਨਾਂ ਤੋਂ ਡਰਦੇ ਆ। ਅਸੀਂ ਉਹਨਾਂ ਨੂੰ ਸਵਾਲ ਦਾ ਜਵਾਬ ਦਿੱਤਾ ਵੀ ਮੇਰਾ ਪਿੰਡ ਚਾਓ ਆ, ਸਾਡੇ ਵੀ ਪਿੰਡ ਪੀਰਕੋਟ ਸਰਦਾਰਾਂ ਦਾ ਪਿੰਡ ਆ, ਉੱਥੇ ਇਕਾਈ ਬਣੀ ਨਹੀਂ। ਸਰਦਾਰਾਂ ਦਾ ਜੋ ਛੱਪਾ ਹੁੰਦਾ ਉਹ ਪਿੰਡ ਦੇ ਦੱਬੇ ਕੁਚਲਿਆਂ ਤੇ ਹੁੰਦਾ, ਪਰ ਭਰਾਵੋ ਸੱਪਾ ਇਹਨਾਂ ਦਾ ਚੱਕਤਾ। ਮਾਨ ਵਾਲੇ ਪਿੰਡ 'ਚ ਵੀ ਸਵੇਰੇ ਇਕਾਈਆਂ ਬਣਾ ਦਾਂਗੇ ਭਰਾਵੋ ਅਸੀਂ। ਇਹ ਤੁਹਾਡਾ ਸਹਿਯੋਗ ਆ ਬਹੁਤ ਵੱਡਾ। ਤੜਕੇ ਵੱਡੀ ਗਿਣਤੀ ਦੇ ਵਿੱਚ ਇੱਕ ਕੈਰਿਆਂ ਵਾਲਾ ਖੂਹ, ਗੁਰਦੁਆਰਾ ਗੁਰਸਾਗਰ ਸਾਹਿਬ, ਇੱਕ ਗੁਰਦੁਆਰਾ ਗੁਰੂਸਰ ਸਾਹਿਬ, ਮਖਣੀ ਰਾਮ ਦਾ ਡੇਰਾ, ਉੱਥੇ ਬੱਸਾਂ ਲੱਗਣਗੀਆਂ। ਵੱਡੀ ਗਿਣਤੀ ਦੇ ਵਿੱਚ ਜਾਓ ਭਰਾਵੋ, ਤਾਂ ਜੋ ਵਿੱਚ ਕਹਿ ਦਿੰਦੇ ਨੇ ਵੀਰ ਸਾਨੂੰ ਤਾਂ ਕੰਮ ਆ। ਜਦੋਂ ਤੁਹਾਡਾ ਕਿੱਤਾ ਹੀ ਖਤਮ ਕਰਤਾ, ਕੰਮ ਕਿੱਥੇ ਕਰੋਗੇ? ਜਦੋਂ ਟੀਚਰਾਂ ਦੇ ਸਕੂਲ ਹੀ ਵੇਚ ਗਏ, ਟੀਚਰ ਉੱਥੇ ਕਿੱਥੇ ਪੜ੍ਹਾਉਣਗੇ? ਬਾਹਰਲੀਆਂ ਕੰਪਨੀਆਂ ਦੇ ਹੇਠ ਮਜ਼ਦੂਰੀ ਕਰਨਗੇ ਟੀਚਰ ਵੀ। ਇਹ ਹਾਲਾਤ ਇੱਥੋਂ ਦੇ ਹਾਕਮਾਂ ਨੇ ਬਣਾਤੇ। ਉੱਧਰੋਂ ਕੈਪਟਨ ਦੇਖੋ ਭਰਾਵੋ ਕਹੇ ਜੇ ਸੁਝਾਅ ਦਿੰਦਾ, ਕਹਿੰਦਾ ਦਿੱਲੀ ਚੱਲੋ, ਮੈਂ ਤੁਹਾਡੇ ਨਾਲ ਚੱਲਦਾ। ਇਹਨਾਂ ਨੂੰ ਆਈਆਂ ਵੀ ਇਹਨਾਂ ਦੇ ਮੋਰਚੇ ਚੁਕਾ ਦਈਏ। ਇਹ ਭਰਾਵੋ ਬੰਗਰਾੜੀ ਵਾਲੇ ਮੋਰਚੇ ਚੱਕੇ ਗਏ ਸੀ, ਇਹ ਸੱਚੇ ਦਿਲੋਂ ਮੋਰਚੇ ਲੱਗੇ ਹੋਏ ਆ। ਇਹ ਜਿੱਤ ਪ੍ਰਾਪਤ ਕਰਕੇ ਲਿਆਉਣਗੇ। ਉਹਨਾਂ ਚੱਕਰ ਘਰੇ ਨਹੀਂ ਆਉਂਦੇ, ਜਾਨਾਂ ਜਾ ਸਕਦੀਆਂ ਭਰਾਵੋ ਉੱਥੇ, ਪਰ ਜਾਣ ਵਾਲੀ ਕੋਈ ਬਾਹਲੀ ਵੱਡੀ ਗੱਲ ਨਹੀਂ। ਪਰ